ਵਿਊਜ਼ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਸਾਰੇ ਜਿਹੜੇ ਵੇਰਵੇ ਹੈਗੇ ਆ ਕੈਨੇਡੀਅਨ ਹਵਾਲੇ ਦੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਇੰਡੀਆ ਦੀ ਜਿਹੜੀ ਇੰਟਰਫੀਅਰੈਂਸ ਹੈ ਉਹ ਕਿਸ ਲੈਵਲ ਤੱਕ ਇਸ ਵਕਤ ਦੇਖੀ ਜਾ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖਣ ਵਾਲੀ ਗੱਲ ਹੋਵੇਗੀ ਕੈਨੇਡੀਅਨ ਏਜੰਸੀਜ਼ ਦਾ ਅਤੇ ਪੋਲੀਟੀਕਲ ਸਰਕਲਸ ਦੇ ਵਿੱਚੋਂ ਕਿਵੇਂ ਇਸ ਪਾਰਟ ਨੂੰ ਡੀਲ ਕੀਤਾ ਜਾਂਦਾ। ਸੋ ਜਿਹੜੀ ਪਾਕਿਸਤਾਨ ਦੇ ਵਿੱਚ ਖਾਸ ਤੌਰ 'ਤੇ ਅਫਗਾਨਿਸਤਾਨ ਦੇ ਵਿੱਚ ਡਿਵੈਲਪਮੈਂਟਸ ਪਿਛਲੇ ਸਮੇਂ ਦੇ ਵਿੱਚ ਹੋਈਆਂ ਨੇ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਚਾਈਨਾ, ਪਾਕਿਸਤਾਨ ਅਤੇ ਅਮਰੀਕਾ ਦੀ ਇਹ ਡਿਸਕਸ਼ਨ ਹੋਈ ਹੈ, ਵਰਚੁਅਲ ਡਿਸਕਸ਼ਨ ਹੋਈ ਹੈ, ਇਸ ਬਾਬਤ ਮੈਂ ਤੁਹਾਡੇ ਕੋਲੋਂ ਜਿੱਥੇ ਵੇਰਵੇ ਜਾਣਨੇ ਚਾਹੂੰਗਾ, ਨਾਲ ਹੀ ਨਾਲ ਜਿਹੜਾ ਸਿੱਖਾਂ ਦਾ ਮਸਲਾ ਹੈ ਅਫਗਾਨਿਸਤਾਨ ਦੇ ਵਿੱਚ, ਉਹ ਇਸ ਸਾਰੇ ਦੇ ਵਿੱਚ ਕਿੱਥੇ ਫਿੱਟ ਹੁੰਦਾ, ਇਹ ਇੱਕ ਸਾਡੇ ਲਈ ਵੀ ਸਵਾਲ ਹੈ ਜਿਹਦਾ ਜਵਾਬ ਮੈਂ ਤੁਹਾਡੇ ਕੋਲੋਂ ਚਾਹੂੰਗਾ ਅਤੇ ਗੱਲਬਾਤ ਨੂੰ ਫਿਰ ਅਗਲਾ ਜਿਹੜਾ ਡਿਸਕਸ਼ਨ ਦਾ ਟੌਪਿਕ ਹੋਊਗਾ ਉਹ ਵੀ ਨਾਲ ਲਵਾਂਗੇ। ਦੇਖੋ, ਜਦੋਂ ਤੋਂ ਤਾਲਿਬਾਨ ਔਰ ਅਮਰੀਕਾ ਦੇ ਵਿਚਾਲੇ ਡੀਲ ਹੋਈ, ਉਸ ਦੀ ਪਹਿਲੀ ਸ਼ਰਤ ਤਾਂ ਇਹੀ ਸੀ ਕਿ 5000 ਦੇ ਕਕਾਰ ਇਹ ਸਾਰੇ ਦੇ ਪਿੱਛੇ ਨੇ ਜਿਹਨਾਂ ਮੁਲਕਾਂ ਨੇ ਨੂੰ ਚੰਗਾ ਨਹੀਂ ਲੱਗਦਾ ਕਿ ਭਾਈ ਉੱਥੇ ਸੈਟਲਮੈਂਟ ਹੋਏ। ਉਹਨਾਂ ਰਹੀ ਡਿਲੇ ਵੀ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਕਾਬਲ ਦੇ ਗੁਰਦੁਆਰੇ ਦੇ ਵਿੱਚ, ਜਦੋਂ ਕਿ ਮਾਈਕ ਪੋਂਪੀਓ ਅਮਰੀਕਾ ਦੇ ਸੈਕਟਰੀ ਆਫ ਸਟੇਟ ਕਾਬਲ ਦੇ ਵਿੱਚ ਸਨ, ਅਸ਼ਰਫ ਗਨੀ ਦੇ ਉੱਤੇ ਦਬਾਅ ਬਣਾਉਣ ਲਈ ਕਿ ਪ੍ਰਿਜ਼ਨਰ ਛੱਡੋ ਔਰ $1 ਬਿਲੀਅਨ ਦੀ ਉਹਨਾਂ ਦੀ ਏਡ ਵੀ ਕੱਟ ਕੀਤੀ ਸੀ। 28 ਸਿੱਖ ਜਿਹੜੇ ਨੇ ਉੱਥੇ ਮਾਰੇ ਗਏ। ਸੋ ਇਸ ਸਾਰੇ ਤੋਂ ਬਾਅਦ ਇਹ ਲੱਗਣ ਲੱਗ ਗਿਆ ਸੀ ਕਿ ਵੀ ਔਰ ਤਾਲਿਬਾਨ ਨੇ ਵੀ ਇਸ ਗੱਲ ਦੀ ਧਮਕੀ ਦਿੱਤੀ ਸੀ ਕਿ ਹੁਣ ਅਸੀਂ ਆਪਣਾ ਫਿਰ ਦੌਰਾ ਅਟੈਕਸ ਦਾ ਸ਼ੁਰੂ ਕਰਾਂਗੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਨੇ ਆਪਣੇ ਵਾਅਦੇ ਦੇ ਮੁਤਾਬਕ ਹੁਣ ਤੱਕ ਪੂਰਾ ਕਾਬੂ ਰੱਖਿਆ ਆਪਣੇ ਆਪ ਤੇ ਭੜਕਾੜ ਦੇ ਬਾਵਜੂਦ। ਜਿਹੜਾ ਇੰਡੀਅਨ ਏਜੰਸੀਆਂ ਜਾਂ ਗਨੀ ਦੀ ਸਰਕਾਰ ਇਸਲਾਮਿਕ ਸਟੇਟ ਦੇ ਨਾਂ ਥੱਲੇ ਜੋ ਕਰ ਰਹੀ ਹੈ, ਤਾਲਿਬਾਨ ਨੇ ਉਸ ਸਾਰੇ ਨੂੰ ਤੋਂ ਆਪਣੇ ਆਪ ਨੂੰ ਡਿਸਐਸੋਸੀਏਟ ਵੀ ਕੀਤਾ ਜਿਹੜੀਆਂ ਵਾਇਲੈਂਸ ਦੀਆਂ ਘਟਨਾਵਾਂ ਹੋਈਆਂ, ਪਰ ਉਹਨਾਂ ਨੇ ਹੁਣ ਕਿਹਾ ਸੀ ਕਿ ਵੀ ਇਨਫ ਇਜ਼ ਇਨਫ। ਸੋ ਉਸ ਤੋਂ ਮੈਨੂੰ ਇਹ ਲੱਗਦਾ ਕਿ ਵੀ ਕਿਤੇ ਨਾ ਕਿਤੇ ਯੂਨਾਈਟਿਡ ਨੇਸ਼ਨਸ, ਜਿਨ੍ਹਾਂ ਨੂੰ ਜਿਹੜੀ ਬਾਡੀ ਨੂੰ ਭਾਵੇਂ ਅਮਰੀਕਾ ਨੇ ਬਿਲਕੁਲ ਹਾਸ਼ੀਏ ਤੇ ਖੜਨ ਦੀ ਕੋਸ਼ਿਸ਼ ਕੀਤੀ ਹੈ, ਖਾਸ ਤੌਰ ਤੇ ਜਦੋਂ ਤੋਂ ਈਵਨ WHO ਦੀ ਵੀ $400 ਮਿਲੀਅਨ ਦੀ ਫੰਡਿੰਗ ਕੱਟੀ ਹੈ। ਔਰ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਆਗੂ ਨੇ ਉਹ ਪੂਰੀ ਸਿੰਸੈਰਿਟੀ ਦੇ ਨਾਲ ਇਹ ਕੋਸ਼ਿਸ਼ ਕਰ ਰਹੇ ਨੇ ਕਿ ਜੇ ਜਿਹੜੀ ਡੀਲ ਅਮਰੀਕਾ ਔਰ ਅਫਗਾਨਿਸਤਾਨ ਦੇ ਵਿਚਾਲੇ, ਤਾਲਿਬਾਨ ਦੇ ਵਿਚਾਲੇ ਹੋਈ, ਇਹ ਸਿਰੇ ਚੜ ਜਾਏ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦੀ ਸਿੰਸੈਰਿਟੀ ਇਸ ਗੱਲ ਤੋਂ ਵੀ ਨਜ਼ਰ ਆਉਂਦੀ ਹੈ ਕਿ ਇੱਕ ਪਾਸੇ ਜਿੱਥੇ UN ਦੀ ਫੰਡਿੰਗ ਕੱਟੀ ਜਾ ਰਹੀ ਹੈ, ਉਹਨੂੰ ਨਿਸ਼ਾਨੇ ਤੇ ਲਿਆ ਹੋਇਆ ਹੈ ਪ੍ਰੈਜ਼ੀਡੈਂਟ ਟਰੰਪ ਨੇ। ਉਹਨਾਂ ਨੇ ਬੀਤੇ ਕੱਲ, ਭਾਵੇਂ ਇਹ ਵਰਚੁਅਲ ਡਿਸਕਸ਼ਨ ਹੀ ਹੋਈ, ਅੱਜ ਕੱਲ ਤਾਂ ਸਾਰੇ ਘਰਾਂ 'ਚ ਹੀ ਨੇ, ਲੇਕਿਨ ਅਫਗਾਨਿਸਤਾਨ ਦੀ ਇਸ ਪੀਸ ਟਾਕ ਨੂੰ ਲੈ ਕੇ ਜਿਹੜਾ ਉਹਨਾਂ ਦੀ ਜਿਹੜੀ ਗੱਲਬਾਤ ਨੂੰ ਅੱਗੇ ਤੋਰਨ ਦੇ ਉਹਨਾਂ ਨੇ ਇੱਕ ਵਰਚੁਅਲ ਕਾਨਫਰੰਸ ਕੀਤੀ। ਔਰ ਉਹਦੇ 'ਚ ਜਿਹੜੇ ਮੁਲਕਾਂ ਦੇ ਨੁਮਾਇੰਦੇ ਉਸ ਕਾਨਫਰੰਸ ਦਾ ਹਿੱਸਾ ਸਨ, ਉਹਨਾਂ ਦੇ ਵਿੱਚ ਜ਼ਾਹਰ ਹੈ US ਸੀ, ਲੇਕਿਨ ਨਾਲ ਹੀ ਅਫਗਾਨਿਸਤਾਨ, ਚਾਈਨਾ, ਈਰਾਨ, ਪਾਕਿਸਤਾਨ, ਰਸ਼ੀਆ, ਤਾਜਿਕਸਤਾਨ, ਤੁਰਕਮਾਨਿਸਤਾਨ। ਹੁਣ ਇਹਦੇ ਵਿੱਚ ਦੋ ਗੱਲਾਂ ਦੇਖਣ ਵਾਲੀਆਂ ਨੇ ਕਿ ਇੱਕ ਗੱਲ ਦੀ ਸਮਝ ਅਮਰੀਕਨਾਂ ਨੂੰ ਵੀ ਆਵੇ ਕਿ ਭਾਰਤ ਦਾ ਕੋਈ ਰੋਲ ਇੱਥੇ ਨਹੀਂ ਹੈ ਸਵਾਏ ਸ਼ਰਾਰਤ ਕਰਨ ਦੇ। ਅਦਰਵਾਈਜ਼ ਅਗਲੀਆਂ ਪਹਿਲੀਆਂ ਕੁਛ ਮੀਟਿੰਗਾਂ 'ਚ ਅਮਰੀਕਾ ਇਨਸਿਸਟ ਕਰਦਾ ਹੁੰਦਾ ਸੀ ਕਿ ਭਾਰਤ ਨੂੰ ਵੀ ਜੋੜੋ, ਪਰ ਇਹ ਸਾਰੇ ਦੇ ਵਿੱਚ ਹਾਲਾਂ ਈਰਾਨ ਦੇ ਨਾਲ ਅਫਗਾਨਿਸਤਾਨ ਦਾ ਬਾਰਡਰ ਲੱਗਦਾ ਹੈ, ਪਾਕਿਸਤਾਨ ਦਾ ਲੱਗਦਾ ਹੈ, ਔਰ ਜਿਹੜਾ ਉਹ ਰਸ਼ੀਆ ਦਾ ਡਾਇਰੈਕਟਲੀ ਨਹੀਂ ਲੱਗਦਾ, ਪਰ ਰਸ਼ੀਆ ਨੂੰ ਵੀ ਮੇਨ 'ਚ ਲਿਆਂਦਾ, ਚਾਈਨਾ ਦਾ ਲੱਗਦਾ, ਚਾਈਨਾ ਤਾਜਿਕਸਤਾਨ ਦਾ ਲੱਗਦਾ ਹੈ, ਤੁਰਕਮਾਨਿਸਤਾਨ ਵੀ, ਲੇਕਿਨ ਇਸ 'ਚੋਂ ਭਾਰਤ ਬਾਹਰ ਹੈ। ਸੋ ਇਹ ਜਿਹੜੀ ਇਸ ਸਾਰੇ ਦੇ ਉੱਤੇ ਇੱਕ ਪੋਜ਼ਿਟਿਵ ਗੱਲ ਹੈ ਕਿ ਅਮਰੀਕਾ ਨੇ ਵੀ ਇਹ ਸਮਝ ਲਿਆ ਹੈ ਕਿ ਭਾਰਤ ਪੁਆੜੇ ਦੀ ਜੜ ਹੈ ਔਰ ਉਹਦਾ ਉੱਥੇ ਇਹਨੂੰ ਕਿਸੇ ਵੀ ਗੱਲਬਾਤ 'ਚ ਰੱਖਣਾ ਜਿਹੜਾ ਹੈ ਉਹ ਉਸ ਸਮਝੌਤੇ ਨੂੰ ਸਾਬੋਤਾਜ ਕਰਨਾ ਹੀ ਹੋਏਗਾ। ਔਰ ਇਹ ਜਿਹੜੀ ਹੈ ਇਸ ਦਾ ਫੋਕਸ ਜਿਹੜਾ ਹੈ ਥਰਸਡੇ ਦੀ ਜਿਹੜੀ ਗੱਲਬਾਤ ਵੀਰਵਾਰ ਹੋਈ, comprehensive peace process in Afghanistan through intra-Afghan negotiations and on the importance of regional cooperation in support to Afghanistan। ਇਹ ਲਫ਼ਜ਼ ਨੇ ਸਟੀਫਨ ਦੁਜਾਰਜਿਕ ਦੇ ਜਿਹੜੇ ਕਿ ਸਪੋਕਸਪਰਸਨ ਹੈ UN ਸੈਕਟਰੀ ਜਨਰਲ ਦਾ, ਉਹਨਾਂ ਨੇ ਇਹ ਹੀ ਮੀਡੀਆ ਨੂੰ ਬਰੀਫ ਕੀਤਾ ਕਿ ਭਾਈ ਇਹਨਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ
ਔਰ ਇਹ ਜਿਹੜੇ 6 ਹੀ ਮੁਲਕ ਨੇ ਇਹ ਨੇਬਰਿੰਗ ਨੇਸ਼ਨ ਨੇ ਔਰ ਇਹਦੇ ਚ ਅਸੀਂ ਇਹ ਸਾਰਿਆਂ ਨੂੰ ਇਸ ਲਈ ਲਿਆ ਕਿਉਂਕਿ ਹਰ ਕੋਈ ਇਹ ਸਮਝਦਾ ਹੈ ਕਿ ਅਫਗਾਨਿਸਤਾਨ ਦੇ ਰੀਜਨ ਦੀ ਸਟੇਬਿਲਿਟੀ ਕਿੰਨੀ ਇੰਪੋਰਟੈਂਟ ਹੈ ਉਸ ਖਿੱਤੇ ਦੇ ਅਮਨ ਦੇ ਲਈ ਔਰ ਸਸਟੇਨ ਡਿਵੈਲਪਮੈਂਟ ਦੇ ਲਈ ਔਰ ਉਹਦੇ ਚ ਜਿਹੜਾ ਕੰਕਲੂਜਨ ਦੇ ਵਿੱਚ ਡੁਜਾਰ ਚ ਉਹਨਾਂ ਦੇ ਸਪੋਕਸਪਰਸਨ ਨੇ ਕਿਹਾ ਕਿ ਪਾਰਟਿਸਿਪੈਂਟਸ ਐਟ ਦਾ ਮੀਟਿੰਗ ਐਕਸਪ੍ਰੈਸਡ solidarity with Afghanistan in its quest for peace, security and prosperity and echoed Secretary General Antonio call for a comprehensive ceasefire, especially in the wake of the urgent need to combat the spread of the deadly coronavirus. The United Nations stands ready to deliver life-saving assistance to people in need and is committed to the peaceful development of Afghanistan, he said. So ਉਹਦੇ ਚ ਦੋ ਗੱਲਾਂ ਜ਼ਾਹਰ ਨੇ ਕਿ ਤਾਲਿਬਾਨ ਦੀ ਜਿਹੜੀ ਥ੍ਰੈਟ ਹੈ ਕਿ ਵੀ ਅਸੀਂ ਹੁਣ ਜਿਹੜਾ ਉਹ ਸੀਜ਼ਫਾਇਰ ਜਿਹੜਾ ਤੁਹਾਡੇ ਨਾਲ ਸਮਝੌਤੇ ਤੋਂ ਬਾਅਦ ਅਸੀਂ ਕੀਤਾ ਸੀ ਹੁਣ ਅਸੀਂ ਵੀ ਇਹਦੇ ਚੋਂ ਬਾਹਰ ਨਿਕਲਾਂਗੇ ਕਿ ਤੁਸੀਂ ਉਹਨੂੰ ਆਨਰ ਨਹੀਂ ਕਰ ਰਹੇ ਔਰ ਇਸ ਗੱਲ ਦੇ ਮੱਦੇਨਜ਼ਰ ਕਿ ਆਲਰੇਡੀ ਕੋਰੋਨਾ ਦੇ ਕੇਸਿਸ ਅਫਗਾਨਿਸਤਾਨ ਚ ਵੀ ਵੱਡੀ ਗਿਣਤੀ ਚ ਡਿਟੈਕਟ ਹੋਣੇ ਸ਼ੁਰੂ ਹੋਏ ਨੇ ਸੋ ਉਹਨਾਂ ਨੂੰ ਲੱਗਾ ਕਿ ਭਾਈ ਕੁਛ ਜਿਹੜਾ ਉਹ ਜ਼ਰੂਰੀ ਕਰਨ ਦੀ ਲੋੜ ਹੈ ਕਿ ਇਹ ਨਾ ਹੋਏ ਕਿ ਅਲਟੀਮੇਟਲੀ ਅਸੀਂ ਜਿਹੜਾ ਇਹ ਸਾਰੇ ਨੂੰ ਜਿਹੜਾ ਇੰਨੀ ਮਿਹਨਤ ਦੇ ਨਾਲ ਇਹ ਦੋਹਾ ਡਿਕਲੇਰੇਸ਼ਨ ਹੋਈ ਇਹ ਵੀ ਜਿਹੜੀ ਹੈ ਜਾਂਦੀ ਲੱਗੇ ਸੋ ਹੁਣ ਇਹ ਇੱਕ ਪਾਕਿਸਤਾਨ ਦੀ ਮੈਂ ਸਮਝਦਾ ਵੀ ਅਚੀਵਮੈਂਟ ਵੀ ਹੈ ਇਹਨੇ ਵੇ ਕਿ ਘੱਟੋ ਘੱਟ ਪਾਕਿਸਤਾਨ ਸ਼ੁਰੂ ਤੋਂ ਹੀ ਕਹਿੰਦਾ ਰਿਹਾ ਕਿ ਭਾਈ ਇੰਡੀਆ ਨੇ ਤਾਂ ਆਪਣੇ ਇਹਨਾਂ ਦੀਆਂ ਔਰ ਦੂਜਿਆਂ ਨੇ ਆਪਣੇ ਦਫ਼ਤਰ ਜਿਹੜੇ ਨੇ ਉਹ ਕਾਬਲ ਦੇ ਵਿੱਚ ਕੰਧਾਰ ਦੇ ਵਿੱਚ ਜਲਾਲਾਬਾਦ ਦੇ ਵਿੱਚ ਔਰ ਹੋਰ ਕਿੰਨੇ ਸ਼ਹਿਰਾਂ 'ਚ ਘੱਟੋ ਘੱਟ ਬਲੋਚਿਸਤਾਨ ਨਾਲ ਲੱਗਦੇ ਬਾਰਡਰ ਦੇ ਨਾਮ ਨਿਹਾਦ ਕੌਂਸੂਲੇਟਸ ਵੀ ਖੋਲੇ ਨੇ ਔਰ ਇਹ ਉੱਥੇ ਸਟੇਬਿਲਿਟੀ ਨਹੀਂ ਹੋਣ ਦੇਣਾ ਚਾਹੁੰਦੇ ਨਾ ਅਫਗਾਨਿਸਤਾਨ ਪਾਕਿਸਤਾਨ 'ਚ ਵੀ ਗੜਬੜ ਕਰਦੇ ਨੇ ਔਰ ਇਹ ਸਾਰੇ 'ਚ ਇੱਕ ਖਬਰ ਜਿਹੜੀ ਜਿਹਦਾ ਸੰਬੰਧ ਪਾਕਿਸਤਾਨ ਦੇ ਹਵਾਲੇ ਨਾਲ ਵੀ ਜੁੜ ਜਾਂਦਾ ਹੈ ਹਾਲਾਂ ਜਿਹੜੀ ਤੁਸੀਂ ਸਵਾਲ ਪੁੱਛਿਆ ਜਿਹੜੇ ਬਾਕੀ ਸਿੱਖ ਨੇ 300 ਦੇ ਕਰੀਬ ਫੈਮਿਲੀ ਜਿਹੜੀਆਂ ਉੱਥੋਂ ਨਿਕਲਣਾ ਚਾਹੁੰਦੀਆਂ ਨੇ ਅਫਗਾਨਿਸਤਾਨ ਚੋਂ ਉਹਨਾਂ ਦੀ ਕੀ ਪ੍ਰੋਗਰੈਸ ਹੈ ਉਹ ਗੱਲਬਾਤ ਜਿਹੜੀ ਹੈ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਨਾਲ ਹੁਣ ਸਾਰੀਆਂ ਜਥੇਬੰਦੀਆਂ ਇੱਕੋ ਪੇਜ ਤੇ ਨੇ ਗੱਲਬਾਤ ਚੱਲ ਰਹੀ ਹੈ ਪਰ ਇਹ ਕੋਵਿਡ-19 ਦੀ ਵਜ੍ਹਾ ਕਰਕੇ ਕਿਉਂਕਿ 3 ਮਈ ਤੱਕ ਈਵਨ ਲੌਕਅਪ ਉਸ ਸਾਰੇ ਖਿੱਤੇ ਦੇ ਵਿੱਚ ਬਹੁਤਿਆਂ ਨੇ ਅਨਾਉਂਸ ਕੀਤਾ ਹੋਇਆ ਸੋ ਇਸ ਲਈ ਕੋਈ ਪ੍ਰੋਗਰੈਸ ਨਹੀਂ ਹੋ ਪਾ ਰਹੀ ਪਰ ਅਧਿਕਾਰੀ ਜਿਹੜੇ ਨੇ ਅਫਗਾਨ ਸਿੱਖਾਂ ਦੇ ਨਾਲ ਵੀ ਇਨ ਟੱਚ ਨੇ ਔਰ ਨਾਲ ਦੀ ਨਾਲ ਹੀ ਜਿਹੜੇ ਇਹ ਖਾਸ ਤੌਰ ਤੇ ਅਮਰੀਕਾ ਕੈਨੇਡਾ ਔਰ ਈਵਨ ਪਾਕਿਸਤਾਨ ਇਹਨਾਂ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਜਾਰੀ ਪਰ ਇਹਦੇ ਨਾਲ ਜਿਹੜੀ ਖਬਰ ਮੈਂ ਸਮਝਦਾ ਵੀ ਇਹ ਵੀ ਫਖਰ ਵਾਲੀ ਹੈ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿਹੜੇ ਕਿ ਕਾਫੀ ਇਸ ਵੇਲੇ ਜਿੱਥੇ ਉਹ ਆਪਣੇ ਮੁਲਕ ਦੀ ਜਿਹੜੀ ਹੈ ਇਕੋਨਮੀ ਉਹਨੂੰ ਇੰਪਰੂਵ ਕਰਨ ਦੇ ਲਈ ਕਾਫੀ ਯਤਨਸ਼ੀਲ ਸਨ ਔਰ ਕੁਛ ਹੱਦ ਤੱਕ ਲੱਗਦਾ ਸੀ ਕਿ ਵੀ ਉਹ ਕਾਮਯਾਬੀ ਵੱਲ ਵੱਧ ਰਹੇ ਨੇ ਪਰ ਇਹ ਕੋਰੋਨਾ ਦੀ ਮਾਰ ਨੇ ਪਾਕਿਸਤਾਨ ਨੂੰ ਵੀ ਉਵੇਂ ਹੀ ਝੰਬਿਆ ਔਰ ਨਤੀਜੇ ਦੇ ਤੌਰ ਤੇ ਇਸ ਵਾਰ ਜਿਹੜੀ ਗੁੱਡਵਿਲ ਉਹਨਾਂ ਦੀ ਬਣਾਈ ਹੋਈ ਸੀ ਐਟਲੀਸਟ ਇੰਟਰਨੈਸ਼ਨਲ ਲੈਵਲ ਤੇ ਉਹਦਾ ਨਤੀਜਾ ਹੈ ਕਿ IMF ਨੇ ਲੋਨ ਵੀ ਦਿੱਤਾ ਹੈ ਰਾਹਤ ਵੀ ਦਿੱਤੀ ਹੈ ਔਰ ਉਹਨਾਂ ਦੀ ਸ਼ਖਸੀਅਤ ਨੂੰ ਈਵਨ ਇਸਲਾਮਿਕ ਵਰਲਡ ਦੇ ਵਿੱਚ ਬੇਸ਼ੱਕ ਟਰਕੀ ਜਾਂ ਮਲੇਸ਼ੀਆ ਦੇ ਹਵਾਲੇ ਨਾਲ ਪਹਿਲਾਂ ਹੀ ਜਿਹੜੇ ਨੇ ਉਹਨਾਂ ਦੇ ਹੈਡ ਆਫ ਦਾ ਸਟੇਟਸ ਨੇ ਉਹਨਾਂ ਦੇ ਨਾਲ ਰਾਬਤਾ ਵੀ ਰੱਖਿਆ ਇੱਕੋ ਹੀ ਪੇਜ ਤੇ ਰਹੇ ਪਰ ਇੱਕ ਖਬਰ ਜਿਹੜੀ ਕਿ ਜਾਰਡਨ ਦੇ ਹਵਾਲੇ ਨਾਲ ਹੈ ਕਿਉਂਕਿ ਜਾਰਡਨ ਦੀ ਰਾਇਲ ਇਸਲਾਮਿਕ ਸਟ੍ਰੈਟਜਿਕ ਸਟੱਡੀ ਸੈਂਟਰ ਹੈ ਉਹਨਾਂ ਨੇ 2020 ਦੇ ਲਈ ਜਿਹੜੇ 500 ਜਿਹੜੇ ਡਿਸਟਿੰਗੁਇਸ਼ਡ ਮੁਸਲਿਮਸ ਆਫ ਦਾ ਈਅਰ ਚੁਣੇ ਜ਼ਾਹਰ ਹੈ ਉਹਨਾਂ ਦੇ ਵਿੱਚ ਜਿੱਥੇ ਉਹਨਾਂ ਨੇ ਅਮਰੀਕਾ ਦੀਆਂ 2 ਕਾਂਗਰਸ ਵੂਮਨ ਇੱਕ ਮਿਸ਼ੀਗਨ ਤੋਂ ਰਾਸ਼ਿਦਾ ਜਾਂ ਉਹਨਾਂ ਦਾ ਨਾਮ ਹੈ ਔਰ ਦੂਸਰੀ ਜਿਹੜੇ ਨੇ ਜਿਨ੍ਹਾਂ ਨੇ ਕਾਫੀ ਇਸ ਸਾਰੇ 'ਚ ਆਵਾਜ਼ ਬੁਲੰਦ ਕੀਤੀ ਉਹ ਕਸ਼ਮੀਰ ਦਾ ਮੁੱਦਾ ਹੋਏ ਜਾਂ ਐਂਟੀ ਇਸਲਾਮਿਕ ਲਾਈਨ ਹੋਏ ਉਹਨਾਂ ਚੋਂ ਰਸ਼ੀਦਾ ਤਲਾਇਬ ਇਹ ਅਮਰੀਕਨ ਨੇ ਕਾਂਗਰਸ ਵੂਮਨ ਜਿਹੜੇ ਮਿਸ਼ੀਗਨ ਤੋਂ ਨੇ ਉਹਨਾਂ ਨੂੰ ਵੀ ਵੂਮਨ ਆਫ ਦਾ ਈਅਰ ਉਹਨਾਂ ਨੇ ਲਿਆਂਦਾ ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੇ 500 women ਉਹਦੇ ਚ ਉਹਨਾਂ ਨੂੰ ਰੱਖਿਆ ਦੂਸਰੀ ਕਾਂਗਰਸ ਵੂਮਨ ਜਿਹੜੀ ਡੈਮੋਕ੍ਰੈਟ ਮਿਨੋਸੋਟਾ ਤੋਂ ਹੈ ਇਲਹਾਨ ਉਮਰ ਉਹਨਾਂ ਨੂੰ ਵੀ ਜਿਹੜੀਆਂ ਨੇ 500 women ਆਫ ਦਾ ਈਅਰ ਉਸ ਦੇ ਵਿੱਚ ਲਿਆਂਦਾ ਸੋ ਇਹ ਦੋਨੋਂ ਹੀ ਜਿਹੜੀਆਂ ਕਾਂਗਰਸ ਵੂਮਨ ਰਸ਼ੀਦਾ
ਔਰ ਦੂਸਰੀ ਬੀਬੀ ਜਿਹੜੀ ਮਿਨੇਸੋਟਾ ਤੋਂ ਹੈ ਇਲਹਾਨ ਉਮਰ, ਉਹਨਾਂ ਨੂੰ ਵੀ ਆਨਰ ਮਿਲਿਆ। ਸੋ ਇਸ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਪਰ ਉਹਨਾਂ ਨੇ ਉਹਨਾਂ ਅੱਗੋਂ 500 ਜਿਹੜੇ ਮੈਨ ਚੁਣੇ ਨੇ, ਉਹਨਾਂ ਚੋਂ ਵੀ ਜਿਹੜਾ ਮੈਨ ਇਸਲਾਮਿਕ ਮੈਨ ਆਫ 2020 ਹੈ, ਉਹ ਇਮਰਾਨ ਖਾਨ ਨੂੰ ਇਸ ਇੰਸਟੀਚਿਊਟ ਨੇ ਟਾਈਟਲ ਦਿੱਤਾ ਹੈ। ਔਰ ਇਹ ਇੱਕ ਫਖਰ ਵਾਲੀ ਗੱਲ ਹੈ। ਰਾਇਲ ਇਸਲਾਮਿਕ ਸਟ੍ਰੈਟਜਿਕ ਸਟੱਡੀ ਸੈਂਟਰ ਨੇ ਇੱਕ ਆਟੋਨੋਮਸ ਰਿਸਰਚ ਐਂਟਿਟੀ ਹੈ, ਔਰ ਇਹ ਰਾਇਲ ਅਲ ਬਿਆਦ ਇੰਸਟੀਚਿਊਟ ਜਿਹੜੀ ਇਸਲਾਮਿਕ ਥਾਟ ਦੀ ਹੈ ਜਾਰਡਨ ਚ, ਉਹਦੇ ਨਾਲ ਐਫੀਲੀਏਟ ਹੈ। ਔਰ ਇਹਦੇ ਚ ਉਹਨਾਂ ਦੇ ਜਿਹੜੇ ਖਾਸ ਤੌਰ ਤੇ ਉਹਨਾਂ ਦੇ ਇੱਕ ਪ੍ਰੋਫੈਸਰ ਅਦਾਲਿਲਾ ਸ਼ੈਲੀਫਾ, ਇਹ ਪ੍ਰੋਫੈਸਰ ਐਮਰੀਟਸ ਨੇ ਜਰਨਲਿਜ਼ਮ ਦੇ ਅਮਰੀਕਨ ਯੂਨੀਵਰਸਿਟੀ ਕਾਇਰੋ ਦੇ ਵਿੱਚ, ਜਿਨ੍ਹਾਂ ਨੇ ਇਹਨਾਂ ਦੋਨਾਂ ਨੂੰ ਇਸ ਦੇ ਲਈ ਚੁਣਿਆ, ਖਾਸ ਤੌਰ ਤੇ ਇਮਰਾਨ ਖਾਨ ਹੋਰਾਂ ਨੂੰ। ਉਹਨਾਂ ਨੇ ਕਿਹਾ ਕਿ ਵੀ ਜੇ ਇਹ ਸਾਡਾ 1992 ਦੇ ਵਿੱਚ ਅਸੀਂ ਐਕਟਿਵ ਹੁੰਦੇ ਜਾਂ ਇਸ ਫੀਲਡ ਦੇ ਵਿੱਚ ਚੁਣ ਰਹੇ ਹੁੰਦੇ, ਤੇ ਮੈਂ ਉਦੋਂ ਵੀ ਇਮਰਾਨ ਖਾਨ ਨੂੰ ਚੁਣਦਾ, ਕਿਉਂਕਿ ਉਦੋਂ ਉਹਨਾਂ ਨੇ ਇਸਲਾਮਿਕ ਵਰਲਡ ਨੂੰ ਇੱਕ ਪ੍ਰਾਈਡ ਦਿੱਤਾ ਸੀ, ਜਦੋਂ ਇੱਕ ਕੈਪਟਨ ਦੇ ਤੌਰ ਤੇ ਬ੍ਰਿਲੀਅੰਟ ਪਰਫਾਰਮੈਂਸ ਦੇ ਨਾਲ ਉਹਨਾਂ ਨੇ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਖਾਸ ਤੌਰ ਤੇ ਮੈਨ ਆਫ ਦਾ ਈਅਰ ਬਣਾਉਣ ਦੇ ਵਿੱਚ ਸਾਨੂੰ ਇਸ ਲਈ ਵੀ ਫਖਰ ਮਹਿਸੂਸ ਹੋ ਰਿਹਾ ਹੈ ਵੀ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਜਿੱਥੇ ਇਸਲਾਮ ਦੇ ਨਾਂ ਦੇ ਉੱਤੇ, ਔਰ ਖਾਸ ਤੌਰ ਤੇ ਜਿਵੇਂ ਉਹਨਾਂ ਦੀ ਯੂਨਾਈਟਿਡ ਨੇਸ਼ਨ ਸਪੀਚ ਸੀ ਜਿੱਥੇ ਉਹਨਾਂ ਨੇ ਇਸਲਾਮੋਫੋਬੀਆ ਦੇ ਖਿਲਾਫ ਲਾਈਨ ਲਈ, ਇਹ ਵੀ ਇੱਕ ਰੀਜ਼ਨ ਹੈ ਕਿ ਵੀ ਉਹਨਾਂ ਨੇ ਹਾਈਲਾਈਟ ਕੀਤਾ ਹੈ। ਔਰ ਉਹਦੇ ਨਾਲ ਦੀ ਨਾਲ ਇਹਦੇ ਜਿਹੜਾ ਦੂਸਰਾ ਕਾਰਨ ਉਹਨਾਂ ਨੂੰ ਚੁਣਨ ਦਾ ਹੈ ਕਿ ਵੀ ਉਹਨਾਂ ਨੇ ਇੱਕ ਪਰਸਿਸਟੈਂਟ ਕੋਸ਼ਿਸ਼ ਕੀਤੀ ਹੈ ਨੇਬਰ ਦੇਸ਼ ਇੰਡੀਆ ਦੇ ਨਾਲ ਪੀਸਫੁਲੀ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ। ਇਹ ਵੱਖਰੀ ਗੱਲ ਹੈ ਕਿ ਇੰਡੀਆ ਨੇ ਉਸ ਦਾ ਸਿਲਾ ਇਹ ਦਿੱਤਾ ਕਿ ਉਹਨਾਂ ਨੇ 5 ਅਗਸਤ 2019 ਨੂੰ ਜਿਹੜਾ ਹੈ ਉਹ ਆਰਟੀਕਲ 370 ਐਬਰੋਗੇਟ ਕਰਕੇ ਕਸ਼ਮੀਰੀਆਂ ਨੂੰ ਜਿਹੜਾ ਪਿਛਲੇ ਇਹਨਾਂ ਸਾਰੇ 7 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ। ਲਾਕਡਾਊਨ ਲਫ਼ਜ਼ ਉਦੋਂ ਹੀ ਪਹਿਲਾਂ ਬਹੁਤਿਆਂ ਨੂੰ ਸੁਣਨ ਨੂੰ ਮਿਲਿਆ। ਹੁਣ ਇਹ ਵੱਖਰੀ ਗੱਲ ਹੈ ਵੀ ਅੱਜ ਸਾਰੀ ਦੁਨੀਆ ਲਾਕਡਾਊਨ 'ਚ ਹੈ, ਪਰ ਇਮਰਾਨ ਖਾਨ ਨੂੰ ਉਹਨਾਂ ਨੇ ਇਹ ਕਹਿ ਕੇ ਕ੍ਰੈਡਿਟ ਦਿੱਤਾ ਹੈ ਕਿ ਵੀ ਇਹ ਜਿਹੜਾ ਹੈ ਇਮਰਾਨ ਵਾਂਟਡ ਟੂ ਨਾਰਮਲਾਈਜ਼ ਰਿਲੇਸ਼ਨਸ ਥਰੂ ਟ੍ਰੇਡ ਐਂਡ ਸੈਟਲਿੰਗ ਵਿਦ ਦਾ ਕਸ਼ਮੀਰ ਡਿਸਪਿਊਟ। ਔਰ ਉਹਦੇ ਲਈ ਉਹਨਾਂ ਨੇ ਗੱਲਬਾਤ ਰਾਹੀਂ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਲਈ ਉਹਨਾਂ ਨੇ ਆਪਣਾ ਯਤਨ ਕੀਤਾ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਮਰਾਨ ਖਾਨ ਨੇ ਜਿਵੇਂ ਪਿਛਲੇ ਪੀਰੀਅਡ ਸਕਸੈਸਫੁਲ ਫੰਡ ਰੇਜ਼ਿੰਗ ਕੀਤੀ, ਔਰ ਉਹਦੇ ਥੱਲੇ ਉਹਨਾਂ ਨੇ ਜਿਹੜਾ ਕੈਂਸਰ ਹਸਪੀਟਲ ਜਿਹੜਾ ਆਪਣੀ ਜਿਹੜਾ ਮਾਤਾ ਦੇ ਨਾਂ ਦੇ ਉੱਤੇ ਐਸਟੈਬਲਿਸ਼ ਕੀਤਾ, ਇਹ ਵੀ ਬਹੁਤ ਵੱਡੀ ਪ੍ਰਾਪਤੀ ਹੈ। ਔਰ ਸ਼ੌਕਤ ਖਾਨਮ ਹਸਪੀਟਲ, ਔਰ ਹੁਣ ਮੈਂ ਦੇਖ ਰਿਹਾ ਸੀ ਕਿ ਈਵਨ ਜਿਹੜੀ ਇਹ ਅਪੀਲ ਵੀ ਹੈ, ਔਰ ਉਹਨਾਂ ਦੇ ਈਵਨ ਮਜ਼ਹਬੀ ਉਲਮਾ ਵੀ ਇਹ ਕਹਿ ਰਹੇ ਨੇ ਕਿ ਜਿਹੜੀ ਹੁਣ ਜਿਹੜਾ ਰੋਜ਼ਿਆਂ ਦੇ ਮੌਕੇ ਦੇ ਉੱਤੇ ਰਮਜ਼ਾਨ ਔਰ ਫਿਰ ਜ਼ਕਾਤ ਦੇਣ ਦਾ ਇਸਲਾਮ ਦਾ ਕਨਸੈਪਟ ਹੈ, ਕਿ ਈਵਨ ਉਹਨਾਂ ਨੇ ਕਿਹਾ ਕਿ ਵੀ ਸ਼ੌਕਤ ਖਾਨਮ ਹਸਪੀਟਲ ਦਾ ਜਿਹੜਾ ਖਾਸ ਤੌਰ ਤੇ ਫੰਡ ਹੈ ਜਿਹਦੇ ਥੱਲੇ ਕੋਰੋਨਾ ਨਾਲ ਪੀੜਤ ਲੋਕਾਂ ਦੀ ਵੀ ਮਦਦ ਕੀਤੀ ਜਾਏਗੀ, ਉਹਨੂੰ ਵੱਧ ਤੋਂ ਵੱਧ ਡੋਨੇਟ ਕੀਤਾ ਜਾਏ। ਸੋ ਮੈਂ ਸਮਝਦਾ ਕਿ ਇਹ ਇਮਰਾਨ ਖਾਨ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਫੈਦਰ ਇਨ ਦਾ ਕੈਪ, ਉਹਨਾਂ ਦੀ ਕੈਪ ਦੇ ਵਿੱਚ ਜਿਹੜਾ ਇੱਕ ਹੋਰ ਖੰਭ ਹੈ, ਇੱਕ ਹੋਰ ਮਾਣ ਹੈ। ਔਰ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਪਾਕਿਸਤਾਨ ਨੂੰ ਜਿਵੇਂ ਇਮਰਾਨ ਖਾਨ ਆਪਣੀ ਇਮਾਨਦਾਰ ਪਹੁੰਚ ਦੇ ਨਾਲ, ਦੇਖੋ ਗਲਤੀਆਂ ਜਿਹੜਾ ਵੀ ਕੰਮ ਕਰਦਾ ਉਸ ਤੋਂ ਗਲਤੀ ਵੀ ਹੁੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਵੀ ਸੰਭਵ ਹੈ ਕਿ ਉਹਨਾਂ ਦੀ ਹਰ ਗੱਲ ਨਾਲ ਜਿਹੜਾ ਹਰ ਕੋਈ ਸਹਿਮਤ ਨਾ ਹੁੰਦਾ ਹੋਏ, ਪਰ ਇਸ ਬਾਰੇ ਵੀ ਕੋਈ ਦੋਰਾਵਾ ਨਹੀਂ, ਉਹਨਾਂ ਦੇ ਜਿਹੜੇ ਐਨਮੀ ਵੀ ਨੇ ਉਹ ਵੀ ਇਹ ਗੱਲ ਮੰਨਣਗੇ ਕਿ ਭਾਈ ਉਹ ਇਮਾਨਦਾਰ ਨੇ, ਉਹ ਕੋਸ਼ਿਸ਼ ਕਰ ਰਹੇ ਨੇ। ਹੋ ਸਕਦਾ ਹੈ ਜਿਹੜਾ ਇਨਐਕਸਪੀਰੀਅੰਸ ਰਿਹਾ ਹਕੂਮਤ ਚੋਂ ਪਹਿਲਾਂ ਤਾਂ ਕਦੇ ਰਹੇ ਨਹੀਂ ਨੇ, ਉਹਦੇ ਕਰਕੇ ਕਈ ਵਾਰ ਤੁਹਾਨੂੰ ਬਿਊਰੋਕਰੈਟਸ ਤੇ ਡਿਪੈਂਡ ਕਰਨਾ ਪੈਂਦਾ ਹੈ, ਕਈ ਵਾਰੀ ਗਲਤ ਜਜਮੈਂਟ ਵੀ ਹੋ ਸਕਦੀ ਹੈ, ਪਰ ਉਹਨਾਂ ਦੀ ਇਮਾਨਦਾਰੀ ਦੇ ਉੱਤੇ ਕੋਈ ਜਿਹੜਾ ਸਵਾਲ ਨਹੀਂ ਚੁੱਕਿਆ ਜਾ ਸਕਦਾ। ਸੋ ਇਸ ਹਵਾਲੇ ਦੇ ਨਾਲ ਅਸੀਂ ਪਾਕਿਸਤਾਨ ਦੀ ਜਨਤਾ ਨੂੰ ਵੀ ਔਰ ਇਮਰਾਨ ਖਾਨ ਔਰ ਉਹਨਾਂ ਦੇ ਸਾਰੇ ਜਿਹੜੇ ਖੈਰ ਖਵਾਹ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਇਸ ਪ੍ਰਾਪਤੀ ਦੇ ਲਈ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਵਿਚਾਰਾਂ ਦੀ ਸਾਂਝ ਪਾਈ ਹੈ, ਸਮਾਂ ਕੱਢਿਆ ਆ। ਅਤੇ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਦੁਨੀਆ ਭਰ ਦੇ ਵਿੱਚੋਂ ਜੁੜੇ ਹੋਏ ਆ, ਮੈਂ ਮਾफ़ੀ ਚਾਹੁੰਦਾ, ਕੁਝ ਟੈਕਨੀਕਲ ਡਿਫੀਕਲਟੀਜ਼ ਕਰਕੇ ਅਸੀਂ ਅੱਜ ਤੁਹਾਡੇ ਜਿਹੜੇ ਮੈਸੇਜਿਸ ਆਏ ਆ ਬੀਤੀ ਕੱਲ੍ਹ ਉਹ ਨਹੀਂ ਲੈ ਸਕਾਂਗੇ। ਸਵਾਲ ਤੁਹਾਡੇ ਕੱਲ੍ਹ ਨੂੰ ਆਉਂਦੀ ਕੱਲ੍ਹ ਅਸੀਂ ਜ਼ਰੂਰ ਜਿਹੜੇ ਤੁਹਾਡੇ
ਸੁਝਾਅ ਨੇ ਤੇ ਮੈਸੇजेस ਨੇ, ਕੁਐਸਚਨਸ ਨੇ, ਉਹ ਅਸੀਂ ਆਪਣੇ ਸ਼ੋਅ ਦੇ ਵਿੱਚ ਸ਼ਾਮਲ ਕਰਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈਏ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।